ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਕਿ ਤੁਹਾਡੇ ਜਿਸਮ ਨੂੰ ਕਦੋਂ ਰੈਸਟ ਦੀ ਜ਼ਰੂਰਤ ਹੁੰਦੀ। ਮੈਂ ਤਿੰਨ ਐਸੀਆਂ ਨਿਸ਼ਾਨੀਆਂ ਦੱਸਾਂਗਾ ਕਿ ਤੁਹਾਡੇ ਜਿਸਮ ਨੂੰ ਨਾ ਰੈਸਟ ਦੀ ਜ਼ਰੂਰਤ ਹੈ। ਪਹਿਲੀ ਗੱਲ ਹੈ ਕਿ ਅਗਰ ਤੁਹਾਡਾ ਜਿਸਮ ਹਰ ਵਕਤ ਥੱਕਿਆ ਥੱਕਿਆ ਰਹਿੰਦਾ ਔਰ ਨੀਂਦ ਤੋਂ ਬਾਅਦ ਵੀ ਅਗਰ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ, ਇਹਦਾ ਮਤਲਬ ਹੈ ਤੁਹਾਨੂੰ ਰੈਸਟ ਦੀ ਜ਼ਰੂਰਤ ਹੈ। ਤੁਸੀਂ ਸ਼ਾਇਦ ਜਿਸਮਾਨੀ ਤੌਰ ਤੇ ਔਰ ਜ਼ਿਹਨੀ ਤੌਰ ਤੇ ਥੱਕ ਚੁੱਕੇ ਜੇ ਔਰ ਤੁਹਾਨੂੰ ਇੱਕ ਬ੍ਰੇਕ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਦੂਸਰੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਅਗਰ ਤੁਹਾਡਾ ਬਿਹੇਵੀਅਰ ਕੋਈ ਚੇਂਜ ਹੋ ਗਿਆ, ਯਾਨੀ ਕਿ ਛੋਟੀ ਛੋਟੀ ਗੱਲ ਤੇ ਤੁਹਾਨੂੰ ਗੁੱਸਾ ਆ ਰਿਹਾ ਹੈ, ਚਿੜਚਿੜਾਪਨ ਹੈ, ਲੜ ਪੈਂਦੇ ਜੇ, ਰਿਐਕਟ ਕਰਦੇ ਜੇ, ਤੇ ਇਹ ਵੀ ਇੱਕ ਨਿਸ਼ਾਨੀ ਹੈ। ਔਰ ਵਜ੍ਹਾ ਕੋਈ ਨਹੀਂ, ਕੋਈ ਹੋਰ ਵਜ੍ਹਾ ਵੀ ਨਹੀਂ ਹੈ, ਕੋਈ ਪਰੇਸ਼ਾਨੀ ਵੀ ਨਹੀਂ ਹੈ, ਲੇਕਿਨ ਫਿਰ ਵੀ ਅਗਰ ਤੁਸੀਂ ਛੋਟੀ ਛੋਟੀ ਗੱਲਾਂ ਤੇ ਲੜ ਪੈਂਦੇ ਜੇ, ਚਿੜਚਿੜਾਪਨ ਹੈ, ਗੁੱਸਾ ਹੈ, ਇਹ ਵੀ ਇਹਦਾ ਮਤਲਬ ਹੈ ਕਿ ਤੁਹਾਨੂੰ ਸ਼ਾਇਦ ਇੱਕ ਬ੍ਰੇਕ ਦੀ ਜ਼ਰੂਰਤ ਹੈ। ਤੁਸੀਂ ਜਿਸਮਾਨੀ ਤੌਰ ਤੇ ਔਰ ਜ਼ਿਹਨੀ ਤੌਰ ਤੇ ਥੱਕ ਚੁੱਕੇ ਨੇ। ਔਰ ਤੀਸਰੀ ਬੜੀ ਨਿਸ਼ਾਨੀ ਕਿ ਅਗਰ ਤੁਹਾਡੀ ਜਿਹੜੀ ਕੋਗਨੀਟਿਵ ਫੰਕਸ਼ਨਸ ਨੇ, ਜ਼ਿਹਨੀ ਫੰਕਸ਼ਨ ਨੇ, ਜਿਸ ਤਰ੍ਹਾਂ ਆਬਜ਼ਰਵੇਸ਼ਨ ਹੈ, ਫੋਕਸ ਹੈ, ਲਰਨਿੰਗ ਜਾਂ ਚੀਜ਼ਾਂ ਭੁੱਲ ਰਹੀਆਂ ਨੇ, ਮੈਮਰੀ ਦੇ ਇਸ਼ੂ ਆ ਰਹੇ ਨੇ, ਤੇ ਇਹ ਵੀ ਇਹ ਦੱਸਦਾ ਹੈ ਕਿ ਤੁਸੀਂ ਕਿਤੇ ਨਾ ਕਿਤੇ ਜ਼ਿਹਨੀ ਤੌਰ ਤੇ ਜਾਂ ਜਿਸਮਾਨੀ ਤੌਰ ਤੇ ਥੱਕੇ ਹੋਏ ਜੇ ਔਰ ਤੁਹਾਨੂੰ ਇੱਕ ਰੈਸਟ ਦੀ ਜ਼ਰੂਰਤ ਹੈ। ਤੁਹਾਨੂੰ ਰੈਸਟ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਸਾਰੇ ਆਪਣੇ ਰੂਟੀਨ ਦੇ ਕੰਮ ਛੱਡ ਕੇ ਥੋੜਾ ਜਿਹਾ ਆਪਣੇ ਆਪ ਨੂੰ ਟਾਈਮ ਦਿਓ, ਆਪਣੇ ਨਾਲ ਗੱਲ ਕਰੋ, ਫੈਮਿਲੀ ਨੂੰ ਟਾਈਮ ਦਿਓ। ਕੋਈ ਯਾਨੀ ਕਿ ਜ਼ਿਹਨੀ ਤੌਰ ਤੇ ਜਿਹੜਾ ਕੰਮ ਹੈ ਤੁਹਾਡਾ ਰੂਟੀਨ ਵਾਲਾ, ਉਹ ਨਹੀਂ ਕਰਨਾ, ਤੇ ਇਨਸ਼ਾਅੱਲਾ ਤੁਹਾਨੂੰ ਬਿਹਤਰੀ ਫੀਲ ਹੋਏਗੀ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ 'ਚ ਆਇਆ ਹੋਵੇਗਾ, ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਮੈਂਸ਼ਨ ਕਰੋ। ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦੇਗਾ। ਜਜ਼ਾਕ ਅੱਲਾ।